ਦੁਨੀਆ ਭਰ ਵਿੱਚ ਬੈਠੇ ਪੰਜਾਬੀ ਪਿਆਰਿਆਂ ਨੂੰ ਪੰਜਾਬੀ ਪ੍ਰਚਾਰ ਵੱਲੋਂ ਸਲਾਮ, ਸਤਿ ਸ੍ਰੀ ਅਕਾਲ ਔਰ ਨਮਸਕਾਰ। ਦੋਸਤੋ, ਇਸ ਵੇਲੇ ਸਾਡੇ ਕੋਲ ਹੈ ਤੁਹਾਡੇ ਵਾਸਤੇ ਇੱਕ ਵੱਡੀ ਖਬਰ ਇਸ ਲਈ ਅਸੀਂ ਕਹਾਂਗੇ ਕਿ ਨਾ ਸਿਰਫ ਦੋਨੋਂ ਪੰਜਾਬਾਂ ਦੇ ਪੰਜਾਬੀਆਂ ਨੇ ਇਸ ਨੂੰ ਹਮੇਸ਼ਾ ਆਪਣੇ ਲਈ ਇੱਕ ਵੱਡੀ ਖਬਰ ਸਮਝਿਆ, ਬਲਕਿ ਦੁਨੀਆ ਦੇ ਵਿੱਚ ਜਿੱਥੇ ਵੀ ਕੋਈ ਪੰਜਾਬੀ ਬੈਠਾ ਹੈ, ਜਿੱਥੇ ਵੀ ਕੋਈ ਇਨਸਾਨਾਂ ਨਾਲ ਪਿਆਰ ਕਰਨ ਵਾਲਾ ਸ਼ਖਸ ਬੈਠਾ ਹੈ, ਉਸ ਵਾਸਤੇ ਹਮੇਸ਼ਾ ਇਹ ਖਬਰ ਅਹਿਮ ਰਹੀ ਹੈ। ਸਾਡੀ ਮੁਰਾਦ ਹੈ ਕਰਤਾਰਪੁਰ ਕੋਰੀਡੋਰ ਤੋਂ। ਕਰਤਾਰਪੁਰ ਕੋਰੀਡੋਰ ਜਿਹੜਾ ਕਿ ਪਿਛਲੇ ਨਵੰਬਰ ਦੇ ਵਿੱਚ ਖੋਲ੍ਹਿਆ ਗਿਆ ਸੀ ਔਰ ਉਹ ਆ ਕੇ ਮਾਰਚ ਦੇ ਵਿੱਚ ਦੁਬਾਰਾ ਤੋਂ ਉਸ ਨੂੰ ਬੰਦ ਕਰਨਾ ਪਿਆ। ਔਰ ਵਜ੍ਹਾ ਜਿਵੇਂ ਕਿ ਤੁਹਾਨੂੰ ਪਤਾ ਹੈ ਪੂਰੀ ਦੁਨੀਆ ਦੇ ਵਿੱਚ ਕਰੋਨਾ ਦੇ ਸੀ। ਕਰੋਨਾ ਦਾ ਕਰਕੇ ਜਿੱਥੇ ਬਾਕੀ ਪਾਕਿਸਤਾਨ ਦੇ ਅੰਦਰ ਇਮਾਰਤਾਂ ਬੰਦ ਹੋਈਆਂ, ਇਹ ਵੀ ਬੰਦ। ਦੱਸਦੇ ਜਾਈਏ ਕਿ ਇਹ ਖਬਰ ਕੱਲ੍ਹ ਜਿਹੜੀ ਦਿੱਤੀ ਉਹ ਜ਼ੁਲਫੀ ਬੁਖਾਰੀ ਜਿਹੜੇ ਕਿ ਵਜ਼ੀਰ ਆਜ਼ਮ ਪਾਕਿਸਤਾਨ ਦੇ ਮਸ਼ਹੂਰ ਹਨ, ਉਹਨਾਂ ਨੇ ਖਬਰ ਆਪਣੇ ਟਵੀਟ ਰਾਹੀਂ ਸਾਂਝੀ ਕੀਤੀ। ਔਰ ਉਹਨਾਂ ਨੇ ਖਬਰ ਜਿਹੜੀ ਲਿੰਕ ਕੀਤੀ ਉਹ ਮਹਾਰਾਜਾ ਰਣਜੀਤ ਸਿੰਘ ਦੀ ਜਿਹੜੀ 181ਵੀਂ ਬਰਸੀ ਹੈ, ਜਿਹੜੀ ਮੁਖਤਲਿਫ ਤਾਰੀਖਾਂ ਦੇ ਮੁਤਾਬਿਕ ਕੁਛ ਲੋਕ ਉਹਨਾਂ ਦੇ 27 ਦਾ ਕਹਿ ਰਹੇ ਹਨ, ਕੁਛ 29 ਨੂੰ ਕਹਿ ਰਹੇ ਹਨ। ਲੇਕਿਨ ਠੀਕ ਹੈ, 27 29 ਦੀ ਬਹਿਸ ਆਪਣੀ ਜਗ੍ਹਾ 'ਤੇ, ਲੇਕਿਨ ਇੱਕ ਬੜੀ ਸਿੰਬੋਲਿਕ ਇੰਪੋਰਟੈਂਸ ਜਿਹੜੀ ਉਹ ਵੀ ਬਣਦੀ ਹੈ ਕਿ ਪੰਜਾਬ ਦਾ ਜਿਹੜਾ ਰਾਜਾ ਮਹਾਰਾਜਾ ਜਿਹਨੇ ਪੰਜਾਬ ਨੂੰ ਵੁਸਅਤ ਦਿੱਤੀ, ਪੰਜਾਬ ਨੂੰ ਇੱਕ ਪੁਰਅਮਨ ਖਿੱਤਾ ਬਣਾਇਆ ਔਰ ਜਿੱਥੇ ਸਾਰੇ ਮਜ਼ਹਬਾਂ ਦੇ ਲੋਕਾਂ ਨੂੰ ਇੱਕ ਮਜ਼ਹਬੀ ਆਜ਼ਾਦੀ ਸੀ, ਉਸ ਸ਼ਖਸ ਦੀ ਬਰਸੀ 'ਤੇ ਇਸ ਨੂੰ ਰੀਓਪਨ ਕਰਨਾ ਉਹ ਬੜੀ ਇੱਕ ਸਿੰਬੋਲਿਕ ਇੰਪੋਰਟੈਂਸ ਹੈ। ਸੋ ਪਾਕਿਸਤਾਨੀ ਗੌਰਮੈਂਟ ਦਾ ਇਹ ਬਹੁਤ ਅੱਛਾ ਕਦਮ ਹੈ। ਔਰ ਇਹ ਦੱਸਦੇ ਜਾਈਏ ਕਿ ਇਹਦੇ ਨਾਲ ਨਾਲ ਜਦੋਂ ਸਾਡੀ ਇੰਡੀਅਨ ਪੰਜਾਬ ਦੇ ਵਿੱਚ ਬੈਠੇ ਲੋਕਾਂ ਦੇ ਨਾਲ, ਕੈਨੇਡੀਅਨ ਪੰਜਾਬ ਦੇ ਵਿੱਚ ਬੈਠੇ ਲੋਕਾਂ ਦੇ ਨਾਲ ਜਦੋਂ ਵੀ ਇਹ ਗੱਲਬਾਤ ਹੁੰਦੀ ਰਹੀ ਤਾਂ ਉਹਨਾਂ ਦੀ ਇੱਕ ਹੀ ਚੀਜ਼ ਹੁੰਦੀ ਸੀ, ਉਹ ਪੁੱਛਦੇ ਸਨ ਕਿ ਕਰਤਾਰਪੁਰ ਕਦੋਂ ਤੋਂ ਦੁਬਾਰਾ ਰੀਓਪਨ ਹੋ ਰਹੀ ਹੈ। ਸੋ ਇੱਕ ਮਜਬੂਰੀ ਸੀ ਕਰੋਨਾ ਦੀ ਜਿਸ ਨੇ ਪੂਰੀ ਦੁਨੀਆ ਨੂੰ ਬੰਨ੍ਹ ਕੇ ਰੱਖ ਦਿੱਤਾ ਹੈ। ਔਰ ਅਜੇ ਵੀ ਗੌਰਮੈਂਟ ਨੇ ਇਸ ਨੂੰ ਬਹੁਤ ਸਾਰੀ ਇਹਤਿਆਤੀ ਤਦਬੀਰ ਜਿਹੜੀਆਂ ਹਨ ਉਹ ਮੁੱਖ ਰੱਖਦਿਆਂ ਹੋਇਆਂ ਇਹ ਮੁਖਤਲਿਫ ਜਿਹੜਾ ਹੈ ਭਾਰਤ ਸਰਕਾਰ ਨੂੰ ਨਾ ਸਿਰਫ ਇਹ ਕਿਹਾ ਬਲਕਿ ਜਿਹੜੇ ਪਾਕਿਸਤਾਨੀ ਉੱਥੇ ਵਿਜ਼ਿਟਰ ਹਨ ਉਹਨਾਂ ਨੂੰ ਵੀ ਕਿਹਾ ਹੈ ਕਿ ਉਹ ਮਾਸਕ ਔਰ ਸੈਨੀਟਾਈਜੇਸ਼ਨ ਜਿਹੜਾ ਹੈ, ਸੈਨੀਟਾਈਜ਼ਰ ਹੈ, ਉਹਨਾਂ ਦੇ ਥਰੂ ਜਿਤਨੀ ਇਹਤਿਆਤੀ ਤਦਬੀਰ ਕਰੋਨਾ ਦੇ ਥਰੂ ਹੋ ਸਕਦੀਆਂ ਹਨ ਉਹ ਇਹਦੇ ਵਿੱਚ ਕੀਤੀਆਂ ਜਾਣਗੀਆਂ। ਔਰ ਇਹਦੇ ਵਿੱਚ ਭਾਰਤ ਸਰਕਾਰ ਨੂੰ ਕਿਹਾ ਹੈ ਕਿ ਸਾਡੇ ਵੱਲੋਂ ਰੀਓਪਨ ਹੈ, ਤੁਸੀਂ ਜਿਤਨੇ ਵਿਜ਼ਿਟਰ ਇੱਥੇ ਆਉਣਾ ਚਾਹਣ, ਸਿੱਖ ਯਾਤਰੀ ਆਉਣਾ ਚਾਹੁੰਦੇ ਨੇ, ਇੰਡੀਅਨ ਤੋਂ ਜਿਤਨੇ ਲੋਕ ਆਉਣਾ ਚਾਹੁੰਦੇ ਨੇ ਇੰਡੀਆ ਤੋਂ, ਉਹਨਾਂ ਨੂੰ ਅਲਾਓ ਕੀਤਾ ਜਾਵੇ। ਸੋ ਇੱਕ ਬਹੁਤ ਬਿਹਤਰ ਜਿਹੜੀ ਇਹ ਖਬਰ ਉਹ ਤੁਹਾਡੇ ਤੱਕ ਅਸੀਂ ਸਾਂਝੀ ਕਰ ਰਹੇ ਹਾਂ। ਔਰ ਹਮੇਸ਼ਾ ਨਵੰਬਰ ਤੋਂ ਲੈ ਕੇ ਅਸੀਂ ਦੇਖਾ ਕਿ ਮਾਰਚ ਤੱਕ ਇਹ ਜਿਤਨੇ ਵੀ ਦਿਨ ਸੀ, ਕੋਈ ਦਿਨ ਐਸਾ ਨਹੀਂ ਜਦੋਂ ਇੰਡੀਆ ਤੋਂ ਕੋਈ ਸਿੱਖ ਯਾਤਰੀ, ਬਾਕੀ ਕੋਈ ਹਿੰਦੂ ਵਿਜ਼ਿਟਰ, ਕ੍ਰਿਸਚੀਅਨ, ਮੁਸਲਿਮ ਉਹ ਨਹੀਂ ਆ ਰਹੇ। ਔਰ ਉਹਨਾਂ ਦੇ ਨਾਲ ਨਾ ਸਿਰਫ ਉਹ ਆ ਰਹੇ ਸਨ ਬਲਕਿ ਪੂਰੀ ਦੁਨੀਆ ਤੋਂ ਲੋਕ ਆ ਰਹੇ ਸਨ। ਔਰ ਇੱਕ ਜਿਹੜਾ ਇੱਕ ਪੀਸ ਦਾ ਹੱਬ ਜਿਹੜਾ ਕਰਤਾਰਪੁਰ ਇੱਕ ਬਣਾ ਸੀ, ਜਿਹੜਾ ਅਸੀਂ ਹਮੇਸ਼ਾ ਕਹਿੰਦੇ ਆਏ ਹਾਂ ਕਿ ਉਹ ਨਾ ਸਿਰਫ ਦੋਨਾਂ ਮੁਲਕਾਂ ਦੇ ਵਿਚਕਾਰ ਹੈ ਬਲਕਿ ਪੂਰੀ ਦੁਨੀਆ ਦੇ ਵਿੱਚ ਜਿੱਥੇ ਕੋਈ ਪੰਜਾਬੀ ਬੈਠਾ ਹੈ, ਬਾਬੇ ਨਾਨਕ ਦੇ ਮੰਨਣ ਵਾਲਾ ਹੈ, ਬਾਬੇ ਨਾਨਕ ਦੇ ਸਾਂਝੇ ਅਮਨ ਦੇ ਫਲਸਫੇ ਨੂੰ ਮੰਨਣ ਵਾਲਾ ਹੈ, ਉਹਨਾਂ ਵਾਸਤੇ ਬੜੀ ਇੰਪੋਰਟੈਂਟ ਪਲੇਸ ਹੈ। ਉਹਦੇ ਨਾਲ ਇਹ ਵੀ ਦੱਸਦੇ ਜਾਈਏ ਕਿ ਜਿਹੜਾ ਉਹਦੇ ਨਾਲ ਇੱਕ ਬਾਜ਼ਾਰ ਸੀ ਭਾਈ ਅਜੀਤਾ ਬਾਜ਼ਾਰ, ਉਹ ਵੀ ਬੰਦ ਕਰ ਦਿੱਤਾ ਗਿਆ ਸੀ ਕਰੋਨਾ ਦੀ ਵਜ੍ਹਾ ਤੋਂ, ਜਿੱਥੋਂ ਸਿੱਖ ਯਾਤਰੀ ਸ਼ਾਪਿੰਗ ਕਰਦੇ ਸੀ। ਇਹ ਵੀ ਦੱਸਿਆ ਗਿਆ ਹੈ ਕਿ ਉਹਦੇ ਨਾਲ ਹੁਣ ਬਾਕੀ ਜਿਹੜਾ ਬਾਜ਼ਾਰ ਹੈ ਉਹ ਵੀ ਖੋਲ੍ਹ ਦਿੱਤਾ ਜਾਏਗਾ। ਬਾਜ਼ਾਰ ਦੇ ਨਾਲ ਬਾਕੀ ਜਿਹੜੀ ਸਾਰੀਆਂ ਚੀਜ਼ਾਂ ਦੀ ਹੈ ਦੁਬਾਰਾ ਤੋਂ ਮੇਨਟੇਨੈਂਸ, ਸਫਾਈ ਦਾ ਉਹ ਕੰਮ ਉਹ ਸ਼ੁਰੂ ਹੋ ਚੁੱਕਾ ਹੈ। ਔਰ ਕੱਲ੍ਹ ਦੀ ਜਿਹੜੀ ਖਬਰ ਹੈ ਉਸ ਦੀ ਯਕੀਨਨ ਇੱਕ ਵੱਡੇ ਹਲਕੇ ਦੇ ਵਿੱਚ ਖੁਸ਼ੀ ਦੀ ਲਹਿਰ ਵੀ ਹੈ। ਲੇਕਿਨ ਇਹਦੇ ਨਾਲ ਪੰਜਾਬੀ ਪ੍ਰਚਾਰ ਇਹ ਵੀ ਕਹੇਗਾ ਕਿ ਜਿਹੜੇ ਪਾਕਿਸਤਾਨੀ ਵਿਜ਼ਿਟਰ ਹਨ ਜਾਂ ਕਿ ਇੰਡੀਆ ਤੋਂ ਆਉਣ ਵਾਲੇ ਵਿਜ਼ਿਟਰ ਹਨ, ਉਹ ਕਰੋਨਾ ਜਿਹੜੀ ਸਾਡੇ ਵਾਸਤੇ ਇੱਕ ਸਾਂਝੀ ਵਬਾ ਪੂਰੀ ਦੁਨੀਆ ਵਾਸਤੇ ਬਣ ਚੁੱਕੀ ਹੈ, ਉਹਦਾ ਵੀ ਖਾਸ ਖਿਆਲ ਰੱਖਣ ਤਾਂ ਕਿ ਇਹਦੇ ਤੋਂ ਬਚਿਆ ਜਾ ਸਕੇ ਔਰ ਕੋਈ ਆਇੰਦਾ ਤੋਂ ਐਸਾ ਕਦਮ ਨਾ ਉਠਾਇਆ ਜਾਏ ਕਿ ਇਹ ਦੁਬਾਰਾ ਤੋਂ ਸਾਨੂੰ ਇਹ ਮੁਕੱਦਸ ਸਥਾਨ ਜਿਹੜਾ ਬਾਬਾ ਨਾਨਕ ਦਾ ਇਹ ਬੰਦ ਕਰਨਾ ਪਏ।